अस्सलाम वालेकुम नाज़रीन, मैं अजमल सोनी तो तुसी देख रहे हैं सज्जाद जानी ऑफिशियल। नाज़रीन अज मेरे नाल स्टूडियो में मौजूद ने एक नाबीना शख्स कि मैं आ रहा सी ते रोड ते खड़ा मंग रहा सी। नहीं भाजी असी ना मंगते नहीं सी पे, मैं रिकवरी कर रहे सी भाजी। कादी रिकवरी? रिकवरी भाजी आ कि लोगों ने जो पता कि जुमेरात ही जुमेरात साढ़े अकाउंट च आप ही पैसे आ जाया करन, सानू जाना पैंदा भाजी, साडा कोई भी ख्याल नहीं करता। जब एक दिन फिक्स है जुमेरात नूं असी आना है तो सानू इंतज़ार ना करना पवे, लेकिन असी भाजी जा के इंतज़ार करते हैं। एन जी लखां रुपया असी थले लवा बैठे हैं तो एक बंदे ने हामी भरी है कि महीने का असी राशन तेनों देवांगे। अच्छा, उहदे कोल मैं गया वां तो मैनूं कहंदा जी कि पैसे है सी ते मैं बच्चे की फीस जमा कराती है। अच्छा हुण भाजी तुसीं वेखो कि ये साडे पैसे ना बच्चे पढ़ाउणगे। और की हो गया तेन नबीने, तेरे पैसे नहीं तो बंदा किते देर सवेर भी हो ही जाती है। नहीं भाजी ये देर सवेर नहीं, ये जिहड़ा साडा हक बनदा वो सानूं देना पैना है तुहानूं। अच्छा तुम मैंने दसो पहले कि तुहाडा नाम की है? मेरा नाम भाजी रोशन। रोशन? हाँ जी भाजी। अखां तेरियां काम नहीं करदियां ना, तेरा पूरा दोपहर वाला रखा रोशन। भाजी पूरा मुल्क ही काम नहीं करन डे, असीं हुण की करिए? ये जिहड़ा वायरस जिहा आया इन्हें ते ਲੱਕ ਦੇ ਨਾਲ ਇਨਸਾਨ ਤੋੜ ਦਿੱਤੇ ਨੇ। अच्छा रोशन साहब तुम मैंने दसो कि तुम अन्ने कदों दे होए? ਇਹ ਭਾਜੀ ਅਸੀਂ ਜੱਦੀ ਪੁਸ਼ਤੀ ਇੰਨੇ ਹੀ ਆ। अच्छा तुम किन्ने भाई हो? ਭਾਜੀ ਅਸੀਂ 5 ਭਾਈ ਆ। ते 3 फौत हो गए। ਭਾਜੀ ਇਹ ਤੁਸੀਂ ਚੰਡਾ ਖਾਣ ਵਾਲੀ ਗੱਲ ਕਰਨ ਡੇ ਹੋ। मेरा मतलब है भी वो हयात ने, मैं पूछ रहा। ਭਾਜੀ ਹਯਾਤ ਨੇ ਅੱਲਾ ਦਾ ਸ਼ੁਕਰ ਹੈ ਕੰਮ ਸ਼ਮ ਕਰਦੇ ਨੇ ਆਪਣਾ ਆਪਣਾ। अच्छा बाकी भाई जड़े ने वो ठीक ने? ਨਹੀਂ ਭਾਜੀ ਉਹ ਵੀ ਅੰਨੇ ਹੀ ਨੇ सारे ही? ਹਾਂਜੀ ਭਾਜੀ ਅੰਨੇ ਹੀ ਨੇ। तो ये दूसरे खुद काम शाम करते कि वेले ही है? ਨਹੀਂ ਨਹੀਂ ਭਾਜੀ ਸਾਰੇ ਬਿਜ਼ਨਸਮੈਨ ਨੇ, ਅੱਛੇ ਰੀਜ਼ਨੇਬਲ ਪੋਸਟਾਂ ਤੇ ਹੈਗੇ ਨੇ ਸਾਰੇ। वो जड़े अन्ने हैं ਹਾਂਜੀ ਭਾਜੀ। सब तो वड्डा की करदा? ਭਾਜੀ ਜਿਹੜਾ ਸਭ ਤੋਂ ਵੱਡਾ ਨਾ ਉਹ ਮਾਸ਼ਾਅੱਲਾ ਪਾਇਲਟ ਹੈਗਾ। वो जहाज चलाਉਂਦਾ? ਹਾਂਜੀ ਭਾਜੀ ਜਹਾਜ਼ ਚਲਾਉਂਦਾ। अन्ना? ਹਾਂਜੀ ਭਾਜੀ। ओए मैनू ये दस खुदा दे आ बंदे आ जे कोई जहाज को बच गया? ਭਾਜੀ ਉੱਤੇ ਕਿਹੜਾ ਸੜਕਾਂ ਹੁੰਦੀਆਂ, ਉਹ ਲਈ ਫਿਰਦਾ ਕਦੇ ਐਂ ਨੂੰ ਤੇ ਕਦੇ ਐਂ ਨੂੰ। कदे ऐन ना आई इत्थे रख इनू। ਭਾਜੀ ਉਹ ਲਈ ਫਿਰਦਾ ਭਾਜੀ ਉੱਤੇ, ਉਹਨੂੰ ਕੋਈ ਟੈਨਸ਼ਨ ਨਹੀਂ। तो उस तो छोटा की करदा? ਉਹ ਭਾਜੀ ਬੱਸ ਚਲਾਉਂਦਾ। अन्ना? ਹਾਂਜੀ ਭਾਜੀ। वो किदां बस चलाਉਂਦਾ? ਭਾਜੀ ਉਹ 2 ਘੰਟੇ 'ਚ ਫਲੋਰੋ ਮੁਲਤਾਨ ਨਹੀਂ ਤੇ ਵੱਡੇ ਕਬਰਸਤਾਨ। शाबाश है भी रोशन। हाँ जी भी भाई। 2 घंटे च मुल्तान नहीं था कब्रस्तान। ਜੀ ਭਾਜੀ। शाबाश। ਹਾਂਜੀ ਭਾਜੀ। ते उस तो छोटा की करदा? ਉਹ ਭਾਜੀ ਕ੍ਰਿਕਟ ਖੇਡਦਾ। बॉलर है कि बैट्समैन? ਭਾਜੀ ਆਲ ਰਾਊਂਡਰ ਹੈਗਾ ਆ। ਤੇ ਉਹ ਕਿੱਦਾਂ ਨੂੰ ਪਤਾ ਲੱਗਦਾ ਗੇਂਦ ਦਾ ਜਾਂ ਬੱਲੇ ਦਾ, ਕੀ ਕਰਦਾ ਹਿਸਾਬ? ਭਾਜੀ ਜਿਨ੍ਹਾਂ ਦੀਆਂ ਅੱਖਾਂ ਨੇ ਉਹ ਕੀ ਕਰਨ ਡੇ ਨੇ, ਉਹ ਵੀ ਇੰਜ ਹੀ ਖੇਡਦਾ ਜਿਵੇਂ ਉਹ ਖੇਡਦੇ ਨੇ। ਨੇ ਵੀ ਆ ਤੇਰੀ ਗੱਲ ਠੀਕ ਹੈ ਰੋਸ਼ਨ। ਸਹੀ ਗੱਲ ਭਾਜੀ, ਅਗਰ ਇਹ ਸਹੀ ਹੁੰਦੇ ਤੇ ਅੱਜ ਸਾਡੇ ਕੋਲ ਵਰਲਡ ਕੱਪ ਨਾ ਹੁੰਦਾ। ਨਾਜ਼ਰੀਨ ਇਹ ਗੱਲ ਰੋਸ਼ਨ ਨੇ ਠੀਕ ਕੀਤੀ ਹੈ, ਕਹਿੰਦਾ ਭਾਵੇਂ ਮੇਰਾ ਭਰਾ ਨਾ ਵਾ ਲੇਕਿਨ ਜਿਹੜੇ ਅੱਖਾਂ ਵਾਲੇ ਉਹ ਕੀ ਕਰਨ ਡਏ, ਉਹ ਵੀ ਤਾਂ ਇਹ ਕੋਸ਼ਿਸ਼ ਕਰ ਰਿਹਾ ਜੋ ਨਾ ਕਰ ਰਿਹਾ। ਨਹੀਂ ਆ ਗੱਲ ਤਾਂ ਮੈਂ ਤੇਰੇ ਨਾਲ ਆ ਤੇਰੀ। ਅੱਛਾ ਉਹ ਤਾਂ ਕਰੈਕਟਰ ਆ ਤੇ ਤੂੰ ਕੀ ਕਰਦਾ ਮੈਨੂੰ ਇਹ ਦੱਸ। ਚੌਥਾ ਨੰਬਰ ਤੇਰਾ ਆ ਗਿਆ। ਭਾਜੀ ਮੈਂ ਜੱਜ ਹੈਗਾ। ਜੱਜ? ਹਾਂਜੀ ਭਾਜੀ। ਤੂੰ ਕਾਹਦੇ ਫੈਸਲੇ ਕਰਦਾ? ਭਾਜੀ ਪੂਰੇ ਮਹੱਲੇ 'ਚ ਜਿੱਥੋਂ ਮਰਜ਼ੀ ਜਾ ਕੇ ਪੁੱਛ ਲਓ, ਜੱਜ ਬਰਫ ਵਾਲਾ। ਇਹਨੂੰ ਕਿ ਤੈਨੂੰ ਪਿਆਰ ਨਾਲ ਜੱਜ ਕਹਿੰਦੇ? ਹਾਂਜੀ ਭਾਜੀ ਮੈਨੂੰ ਪਿਆਰ ਨਾਲ ਜੱਜ ਕਹਿੰਦੇ ਨੇ। ਬਹੁਤ ਅੱਛੇ। ਵੈਸੇ ਮੇਰਾ ਨਾਮ ਰੋਸ਼ਨ ਜੱਜ ਹੈ। ਜਿਹੜਾ ਸਭ ਤੋਂ ਛੋਟਾ ਭਰਾ ਤੁਹਾਡਾ ਉਹ ਕੀ ਕਰਦਾ? ਭਾਜੀ ਉਹ ਕੰਪਿਊਟਰ ਤੇ ਬਹਿੰਦਾ। ਯਾਰ ਕੋ ਅਕਲ ਕਰ, ਝੂਠ ਬੋਲੀ ਜਾਂਦੇ ਆ। ਅੰਨਾ ਬੰਦਾ ਕੰਪਿਊਟਰ ਤੇ ਕਿੱਦਾਂ ਬਹਿੰਦਾ? ਭਾਜੀ ਉਹ ਸਿਰਫ ਬਹਿੰਦਾ ਹੀ, ਇਹ ਚਲਾਉਂਦਾ ਨਾਲ ਦਾ। ਉਹਦਾ ਕੀ ਨਾਮ ਹੈ? ਭਾਜੀ ਅਵੈਸ ਉਹਦਾ ਨਾਮ ਹੈ, ਚਲਾਉਂਦਾ ਜਿਹੜਾ ਨਾਲ ਦਾ ਉਹਦਾ ਨਾਮ ਸ਼ਰਾਜ਼ ਹੈ। ਅੱਛਾ ਨਾਲ ਉਹਦਾ ਕੋਈ ਦੋਸਤ ਬਹਿੰਦਾ ਵਾ? ਹਾਂਜੀ ਭਾਜੀ ਉਹ ਆਪਸ 'ਚ ਬਹਿੰਦੇ ਰਹਿੰਦੇ, ਗੱਪਾਂ ਛੱਪਾਂ ਕਰਦੇ ਰਹਿੰਦੇ ਨੇ। ਅੱਛਾ ਤੁਹਾਡੇ ਵਾਲ ਸਾਹਿਬ ਹਯਾਤ ਨੇ? ਭਾਜੀ ਸ਼ੁਕਰ ਅੱਲਾ ਦਾ ਫੌਤ ਹੋ ਗਏ ਨੇ ਭਾਜੀ। ਤੇ ਤੂੰ ਸ਼ੁਕਰ ਕਿਉਂ ਕਰਨ ਡਿਆ? ਭਾਜੀ ਉਹ ਚੰਨ ਵੇਖਦੇ ਸਨ। ਅਮਾਨਤ ਚੰਨ? ਨਹੀਂ ਨਹੀਂ ਭਾਜੀ ਚੰਨ ਜਿਹੜਾ ਈਦ ਦਾ ਚੰਨ ਨਹੀਂ ਜਿਹੜਾ ਹੁੰਦਾ ਉਹ ਵੇਖਦੇ ਸਨ। ਅੱਛਾ ਤੁਹਾਡੇ ਵਾਲ ਸਾਹਿਬ ਯਾਨੀ ਕਿ ਉਹ ਠੀਕ ਸੀਗੇ? ਨਹੀਂ ਭਾਜੀ ਅੰਨੇ ਸਨ, ਉਹ ਤਾਂ ਸਭ ਤੋਂ ਵੱਡੇ ਅੰਨੇ ਉਹੀ ਸਨ। ਅੱਛਾ ਰੋਸ਼ਨ ਸਾਹਿਬ ਤੁਸੀਂ ਕਿਹਾ ਕਿ ਮੇਰੇ ਵਾਲ ਸਾਹਿਬ ਚੰਨ ਦੇਖਦੇ ਸੀ। ਹਾਂਜੀ ਭਾਜੀ। ਉਹਨਾਂ ਨੂੰ ਕੀ ਪਤਾ ਲੱਗਦਾ ਸੀ ਵੀ ਇਹ ਚੰਨ ਰੋਜ਼ਿਆਂ ਦਾ ਵਾ, ਛੋਟੀ ਈਦ ਦਾ ਵਾ, ਵੱਡੀ ਈਦ ਦਾ? ਭਾਜੀ ਨਹੀਂ ਉਹ ਸਿਰਫ ਦੂਰਬੀਨ ਲੈ ਕੇ ਖਲੋਂਦੇ ਸੀ। ਕੋਈ ਉਹਨਾਂ ਨੂੰ ਵੱਡਾ ਬੰਦਾ ਜਿਹੜਾ ਸੀ ਨਾ ਉਹ ਦੱਸਦਾ ਹੁੰਦਾ ਸੀ ਕਿ ਈਦ ਅੱਜ ਦੀ ਕਰਦੇ, ਕੱਲ੍ਹ ਦੀ ਕਰਦੇ, ਉਹਨਾਂ ਦੇ ਕਹਿਣ ਦੀ ਕਰਦੇ ਹੁੰਦੇ ਸੀ। ਯਾਨੀ ਕਿ ਆਪਣੀ ਉਹਨਾਂ ਦੀ ਕਾਰਕਰਦਗੀ ਕੋਈ ਨਹੀਂ ਸੀ? ਜੀ ਭਾਜੀ ਉਹਨਾਂ ਦੀ ਕੋਈ ਕਾਰਕਰਦਗੀ ਨਹੀਂ ਸੀ। 1-2 ਵਾਰੀ ਉਹਨਾਂ ਨੇ ਚੰਨ ਚਾੜੇ ਵੀ ਬਹੁਤ ਨੇ। ਅੱਛਾ ਜੀ। ਹਾਂਜੀ ਭਾਜੀ।
ਅੱਛਾ ਮੇਰਾ ਅਗਲਾ ਸਵਾਲ ਤੁਹਾਡੇ ਕੋਲ ਇੱਕ ਛੋਟਾ ਜਿਹਾ ਹਾਂਜੀ ਭਾਜੀ। ਕਿ ਤੁਸੀਂ ਸਾਰੀ ਫੈਮਿਲੀ ਤਾਂ ਤੁਹਾਡੀ ਇੰਨੀ ਹੈ ਹਾਂਜੀ ਭਾਜੀ। ਤੇ ਰਿਸ਼ਤੇਦਾਰ ਤੁਹਾਡੇ ਨਾਲ ਕਿਸ ਤਰ੍ਹਾਂ ਮਿਲਦੇ ਆ, ਕਿਸ ਤਰ੍ਹਾਂ ਵਰਤਾਓ ਕਰਦੇ ਆ? ਭਾਜੀ ਸਾਡੇ ਸਿਰਫ 2 ਹੀ ਰਿਸ਼ਤੇਦਾਰ ਨੇ ਕਿਹੜੇ ਕਿਹੜੇ? ਭਾਜੀ। ਇੱਕ ਮੇਰਾ ਨਾ ਦੂਰ ਦਾ ਭਤੀਜਾ ਹੈ ਯੂਨਸ, ਅੱਛਾ ਉਹ ਸਾਡੇ ਤੋਂ ਬਹੁਤ ਦੂਰ ਰਹਿੰਦਾ ਹੈ। ਤੇ ਇੱਕ ਮੇਰਾ ਮੂੰਹ ਬੋਲਾ ਚਾਚਾ ਹੈ, ਉਹ ਸਾਨੂੰ ਮੂੰਹ ਲਾ ਕੇ ਨਹੀਂ ਰਾਜੀ। ਯਾਨੀ ਕਿ ਜਿਹੜਾ ਮੂੰਹ ਬੋਲਾ ਮੂੰਹ ਨਹੀਂ ਲਾਉਂਦਾ, ਤੇ ਜਿਹੜਾ ਦੂਰ ਦਾ ਵਾ ਤੇ ਉਹ ਦੂਰ ਆ। ਹਾਂਜੀ ਭਾਜੀ। ਸਿਰਫ ਭਾਜੀ ਦੁਨੀਆ ਪੈਸੇ ਦੀ ਹੈ ਭਾਜੀ। ਨਾਲੇ ਕਹਿੰਦੇ ਇਹ ਦੁਨੀਆ ਪਿੱਤਲ ਦੀ ਹੈ। ਇਸ ਵਜ੍ਹਾ ਤੋਂ ਪਿੱਤਲ ਵਾਲਿਆਂ ਨੇ ਪਰਚਾ ਵੀ ਤੇ ਕਰਾਤਾ। ਤੇ ਰੋਸ਼ਨ ਸਾਹਿਬ ਤੁਹਾਡੀ ਉਮਰ ਕਿੰਨੀ ਹੈ? ਮੇਰੀ ਭਾਜੀ 45 ਸਾਲ। ਕੋਈ ਐਸੀ ਖੁਆਇਸ਼ ਜਿਹੜੀ ਤੁਹਾਡੀ ਅਧੂਰੀ ਰਹਿ ਗਈ ਹੋਵੇ? ਭਾਜੀ ਅਧੂਰੀ ਇਹੀ ਸ਼ਾਦੀ ਦੀ ਬਸ ਰਹਿ ਗਈ। ਯਾਦ ਮੈਨੂੰ ਬਹੁਤ ਲੇਟ ਆਇਆ ਤੇ ਖੁਆਇਸ਼ ਇਹੀ ਹੈ ਕਿ ਕੋਈ ਸਾਨੂੰ ਵੀ ਕਹੇ ਜਾਨ ਜਲਦੀ ਘਰ ਆ ਜਾਣਾ। ਹਾਂ ਹਾਂਜੀ ਭਾਜੀ। ਤੇ ਸ਼ਾਦੀ ਕਰਾਉਂਗੇ ਤੇ ਕੋਈ ਕਹੇਗਾ? ਨਹੀਂ ਭਾਜੀ, ਉਂਝ ਵੀ ਤੇ ਕੋਈ ਕਹਿ ਹੀ ਸਕਦਾ ਸਾਨੂੰ। ਤੇ ਫਿਰ ਐਸਐਚਓ ਨੂੰ ਫੋਨ ਕਰ ਦਵਾਂ, ਹੁਣੇ ਕਹਿ ਦਿੰਦਾ ਤੁਹਾਨੂੰ। ਨਹੀਂ ਨਹੀਂ ਭਾਜੀ, ਉਹ ਉਹਨਾਂ ਨੂੰ ਰਹਿਣ ਹੀ ਦਿਓ ਤੁਸੀਂ ਭਾਜੀ। ਚਲੋ ਉਹਨਾਂ ਨੂੰ ਰਹਿਣ ਦਿੰਦੇ ਆ। ਹਾਂਜੀ ਭਾਜੀ। ਅੱਛਾ ਮੈਨੂੰ ਦੱਸੋ ਹਾਂਜੀ ਕਿ ਭਾਜੀ। ਮੈਂ ਚਾਹੁੰਦਾ ਮੈਂ ਤੁਹਾਡੀਆਂ ਅੱਖਾਂ ਠੀਕ ਕਰਵਾ ਦੇਵਾਂ, ਆਪਰੇਸ਼ਨ ਕਰਵਾ ਦੇਵਾਂ। ਨਹੀਂ ਭਾਜੀ, ਅੱਖਾਂ ਨਹੀਂ ਠੀਕ ਕਰਾਉਣੀਆਂ ਕਿਉਂ? ਭਾਜੀ। ਇੰਜ ਅਸੀਂ 100-200 ਤੋਂ ਵੀ ਜਾਂਦੇ ਰਹਾਂਗੇ। ਕੀ ਮਤਲਬ? ਹੁਣ ਤੇ ਲੋਕ ਅਹਿਸਾਸ ਕਰਦੇ ਨੇ ਕਿ ਚੱਲ ਯਾਰ ਅੰਨਾ ਹੈਗਾ 100 ਰੁਪਏ ਦੇ ਦਈਏ, 50 ਰੁਪਏ ਦੇ ਦਈਏ, ਲੇਕਿਨ ਉਹ ਅੱਖਾਂ ਠੀਕ ਹੋ ਗਈਆਂ ਤੇ ਲੋਕਾਂ ਨੇ ਇਹੀ ਕਹਿਣਾ ਹੱਟਾ ਖੱਟਾ ਹੋ ਕੇ ਮੰਗਣ ਡਿਆ। ਨਾਜ਼ਰੀਨ ਨਾ ਤੁਸੀਂ ਇਹਦਾ ਕੰਮ ਦੇਖ ਲਓ। ਹਾਂਜੀ। ਮੈਂ ਉਹਨੂੰ ਕਿਹਾ ਵੀ ਅਸੀਂ ਤੇਰਾ ਆਪਰੇਸ਼ਨ ਕਰਵਾ ਦੇਣੇ, ਕਿ ਤੇ ਅੱਖਾਂ ਠੀਕ ਕਰਵਾ ਦੇਣੇ। ਕਹਿੰਦਾ ਨਹੀਂ, ਹਾਂਜੀ। ਕਹਿੰਦਾ ਵੀ ਸਾਨੂੰ ਪੈਸੇ ਨਹੀਂ ਇਕੱਠੇ ਹੋਣੇ। ਅੱਛਾ ਰੋਸ਼ਨ ਸਾਹਿਬ, ਹਾਂਜੀ ਭਾਜੀ। ਇਹ ਕਦੀ ਤੁਹਾਡੇ ਦਿਲ 'ਚ ਨਹੀਂ ਆਇਆ ਵੀ ਜਿਸ ਤਰ੍ਹਾਂ ਲੋਕ ਫਨ ਲੈਣ ਜਾਂਦਾ, ਕੋਈ ਸਿਨੇਮੇ ਜਾਂਦਾ, ਕੋਈ ਕਿਸੇ ਮਹਿਫਿਲ ਤੇ ਜਾਂਦਾ, ਹਾਂਜੀ ਹਾਂਜੀ ਭਾਜੀ। ਤੇ ਕਦੀ ਦਿਲ 'ਚ ਨਹੀਂ ਆਇਆ ਵੀ ਮੈਂ ਵੀ ਜਾਵਾਂ ਭਾਜੀ ਮੈਂ ਹਰ ਵੀਕਐਂਡ ਤੇ ਸਿਨੇਮੇ ਜਾਂਦਾ ਭਾਜੀ। ਫਿਲਮ ਦੇਖਣ? ਨਹੀਂ ਨਹੀਂ ਭਾਜੀ, ਸਿਰਫ ਫਿਲਮ ਸੁਣਨ ਜਾਈਦਾ ਸੀ। ਅੱਧੀ ਟਿਕਟ ਹੁੰਦੀ ਹੈ ਸਾਡੀ। ਯਾਨੀ ਕਿ ਤੁਸੀਂ ਸਿਰਫ ਆਡੀਓ ਦੀ ਟਿਕਟ ਲੈ ਲੈਂਦੇ ਆ? ਹਾਂਜੀ ਭਾਜੀ, ਆਡੀਓ ਦੀ। ਅੱਛਾ ਜੀ। ਆ ਜਿਹੜੇ ਅੱਜ ਕੱਲ ਦੇ ਬੱਚੇ ਨੇ ਨਾ, ਇਹ ਬੜੇ ਸ਼ਰਾਰਤੀ ਹੈਗੇ ਨੇ ਭਾਜੀ। ਕੀ ਹੋਇਆ? ਉਹਨੂੰ ਮੈਂ ਕਿਹਾ ਮੈਨੂੰ ਸਿਨੇਮੇ ਦੀ ਟਿਕਟ ਲੈ ਕੇ ਦੇ, ਉਹਨੇ ਮੈਨੂੰ ਟ੍ਰੇਨ ਦੀ ਲੈ ਦਿੱਤੀ। ਕਿਆ ਭਾਈ? ਫੇਰ ਭਾਜੀ ਮੈਂ ਕੋਈ ਅੱਧੇ ਪੌਣੇ ਘੰਟੇ ਬਾਅਦ ਪੁੱਛਿਆ ਫਿਲਮ ਚੱਲੀ ਨਹੀਂ? ਉਹ ਕਹਿੰਦੇ ਹੁਣ ਤੇ ਸ਼ੇਖੂਪੁਰਾ ਵੀ ਟੱਪ ਗਈ ਹੈ। ਉਹ ਤੇ ਫਿਰ ਸ਼ੇਖੂਪੁਰਾ ਟੱਪਣਾ ਸੀ, ਤੂੰ ਕਿਹੜਾ ਕਿਤੇ ਰੋਕਣ ਦੀ ਟਿਕਟ ਲੈ ਲਈ ਸੀ? ਨਹੀਂ ਭਾਜੀ, ਦਰਅਸਲ ਇਹ ਨਹੀਂ ਨਾ, ਮਜ਼ਾਕ ਨਹੀਂ ਕਿਸੇ ਦਾ ਉਡਾਉਣਾ ਚਾਹੀਦਾ। ਇਹ ਜ਼ਿਆਦਤੀ ਨਾਜ਼ਰੀਨ, ਇਹ ਜ਼ਿਆਦਤੀ ਕਿਸੇ ਨਬੀਨਾ ਸ਼ਖਸ ਦਾ ਜਾਂ ਕੋਈ ਵੀ ਜਿਹੜਾ ਮਜ਼ਦੂਰ ਹੈ ਤੇ ਉਹਦਾ ਕੋਈ ਮਜ਼ਾਕ ਨਹੀਂ ਕਰਨਾ ਚਾਹੀਦਾ। ਦੇਖੋ ਨਾ ਕਿ ਫਿਲਮ ਦੇਖਣ ਗਿਆ ਤੇ ਸ਼ੇਖੂਪੁਰਾ ਆ ਕੇ ਲੰਘ ਗਿਆ, ਕਿੱਡੀ ਮਾੜੀ ਗੱਲ ਹੈ। ਸਹੀ ਗੱਲ। ਅੱਛਾ ਅਗਲਾ ਸਵਾਲ ਤੁਹਾਨੂੰ ਪੁੱਛਦੇ ਹਾਂ ਜੀ ਰੋਸ਼ਨ ਸਾਹਿਬ ਜੀ। ਕਿ ਤੁਹਾਨੂੰ ਤਾਂ ਸ਼ਾਦੀ ਕਰਾਉਣਾ ਯਾਦ ਨਹੀਂ ਰਿਹਾ, ਤੁਸੀਂ ਮੈਨੂੰ ਦੱਸਿਆ ਸੀ। ਹਾਂਜੀ ਭਾਜੀ। ਤੇ ਕਦੀ ਐਸਾ ਇਤਫਾਕ ਹੋਇਆ ਵਾ ਕਿ ਤੁਸੀਂ ਕਿਸੇ ਦੀ ਸ਼ਾਦੀ ਤੇ ਗਏ ਹੋ? ਭਾਜੀ ਇਹ ਜਿਹੜੇ ਸ਼ਰਾਰਤੀ ਬੱਚੇ ਨਹੀਂ ਆ, ਬਹੁਤ ਤੰਗ ਕਰਦੇ ਨੇ। ਮੈਂ ਆਪਣੇ ਦੋਸਤ ਦੀ ਸ਼ਾਦੀ ਤੇ ਜਾਣਾ ਸੀਗਾ। ਮੈਂ ਬੜੀ ਮੁਸ਼ਕਿਲ ਦੇ ਨਾਲ ਉਹਦੇ ਮਹੱਲੇ 'ਚ ਪਹੁੰਚਿਆ ਵਾਂ। ਅੱਛਾ। ਤੇ ਮੈਂ ਇੱਕ ਬੱਚੇ ਨੂੰ ਕਿਹਾ ਕਿ ਯਾਰ ਉਹ ਮੇਰਾ ਯਾਰ ਜਿਹੜਾ ਹੈਗਾ ਵੈਸ, ਉਹਦੀ ਸ਼ਾਦੀ ਏ। ਉਹਦਾ ਘਰ ਕਿੱਥੇ? ਉਹਦਾ ਘਰ ਕਿੱਥੇ ਵੇ? ਉਹਨੇ ਮੈਨੂੰ ਕਿਹਾ ਉਹ ਸਾਹਮਣੇ ਟੈਂਟ ਲੱਗੇ ਨੇ। ਮੈਂ ਭਾਜੀ ਉੱਥੇ ਇੱਕ ਬੰਦਾ ਮੈਨੂੰ ਮਿਲਿਆ, ਮੈਂ ਜੱਫੀ ਪਾ ਕੇ ਉਹਨੂੰ ਮਿਲਿਆ ਵਾਂ। ਅੱਛਾ। ਮੈਂ ਕਿਹਾ ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ, ਬੜਾ ਖੁਸ਼ੀ ਦਾ ਵੇਲਾ ਹੈ ਤੇ ਇਹ ਦਿਨ ਨਸੀਬਾਂ ਨਹੀਂ ਆਉਂਦੇ ਨੇ। ਮੈਨੂੰ ਭਾਜੀ ਕੁੱਟਿਆ ਉਹਨਾਂ ਨੇ। ਕਿਉਂ? ਉਹਦਾ ਜਵਾਨ ਪੁੱਤਰ ਮਰਿਆ ਸੀਗਾ, ਫੌਤਗੀ ਵਾਲੇ ਘਰ ਵਾੜਤਾ ਮੈਨੂੰ ਬੱਚਿਆਂ ਨੇ। ਸ਼ਾਬਾਸ਼। ਤੇ ਤੂੰ ਉਹਨਾਂ ਨੂੰ ਫੌਤਗੀ ਦੀ ਮੁਬਾਰਕਬਾਦ ਦੇਤੀ? ਹਾਂਜੀ ਭਾਜੀ। ਮੈਂ ਉਹਨੂੰ ਕਿਹਾ ਭਾਜੀ ਇੱਥੇ ਤੇ ਵੈਸ ਦੀ ਉਹਦੀ ਸ਼ਾਦੀ ਹੈ। ਕਹਿੰਦਾ ਉਹਦਾ ਤੇ ਘਰ ਹੀ ਸਾਹਮਣੀ ਗਲੀ 'ਚ। ਉੱਥੇ ਭਾਈ ਬੜੀ ਮੁਸ਼ਕਲ ਪਹੁੰਚਿਆ ਵਾਂ। ਅੱਛਾ। ਉੱਥੇ ਵੀ ਇੱਕ ਬੰਦਾ ਮੇਰੇ ਗਲੇ ਲੱਗਾ ਹੈ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਥੇ ਫੌਤਗੀ ਤੇ ਨਹੀਂ ਹੋਈ? ਫੇ ਉਹਨੇ ਵੀ ਮੈਨੂੰ ਮਾਰਿਆ, ਕਹਿੰਦਾ ਇੱਥੇ ਸ਼ਾਦੀ ਆ। ਤੇ ਤੈਨੂੰ ਕੋਟੀ ਪੈਣੀ ਹੈ ਤੇ ਤੈਨੂੰ ਪਤਾ ਵੀ ਪਹਿਲੇ ਫੌਤਗੀ ਵਾਲੇ ਘਰੋਂ ਖਾ ਲਈਏ ਤੇ ਤੂੰ ਅਗਲਾ ਤਾਂ ਵਿਆਹ ਵਾਲਾ ਹੀ ਹੋਣਾ ਸੀ। ਨਹੀਂ ਭਾਜੀ, ਮੈਂ ਕਿਹਾ ਕਨਫਰਮ ਕਰ ਲਈਏ। ਬੱਚੇ ਬਹੁਤ ਸ਼ਰਾਰਤੀ ਹੈਗੇ ਨੇ ਭਾਜੀ। ਬੱਚੇ ਆਈ ਸ਼ਰਾਰਤੀ ਰਹੇ ਆ। ਭਾਜੀ। ਅੱਛਾ ਰੋਸ਼ਨ ਸਾਹਿਬ ਮੈਨੂੰ ਇਹ ਦੱਸੋ ਕਿ ਤੁਹਾਡਾ ਸੌਣ ਦਾ ਸ਼ਡਿਊਲ ਕੀ ਹੈ? ਭਾਜੀ ਅਸੀਂ ਤੇ ਸਿਰਫ ਮੂੰਹ ਹੀ ਮੀਟਣਾ ਹੁੰਦਾ। ਹਾਂ ਹਾਂਜੀ ਭਾਜੀ। ਸਹੀ ਗੱਲ ਵੀ ਅੱਖਾਂ ਤੇ ਤੁਹਾਡੀਆਂ ਪਹਿਲਾਂ ਹੀ ਬੰਦ ਆ। ਹਾਂਜੀ ਭਾਜੀ। ਅੱਛਾ ਰੋਸ਼ਨ ਸਾਹਿਬ ਤੁਸੀਂ ਸੁੱਤਿਆਂ ਪਿਆ ਖੁਆਬ ਕਿੱਦਾਂ ਦੇ ਦੇਖਦੇ ਹੋ? ਕੀ ਆਉਂਦਾ ਕਦੀ ਖੁਆਬਾਂ 'ਚ? ਕਦੀ ਹੋਇਆ ਐਸਾ ਸਿਲਸਿਲਾ? ਭਾਜੀ ਕੁਛ ਵੀ ਨਹੀਂ ਆਉਂਦਾ, ਸਿਰਫ ਹਨੇਰੀਆਂ ਹੀ ਚੱਲਦੀਆਂ ਖਾਬ 'ਚ। ਹਾਂਜੀ ਭਾਜੀ। ਕੋਈ ਅੱਛਾ ਖੁਆਬ ਕਦੀ ਨਹੀਂ ਆਇਆ? ਨਹੀਂ ਭਾਜੀ, ਸਿਰਫ ਹਵਾ ਚੱਲਦੀ ਹੁੰਦੀ ਠੰਡੀ। ਇਹ ਤੋਂ ਇਲਾਵਾ ਕੋਈ ਨਹੀਂ? ਕਦੀ ਜ਼ਿੰਦਗੀ 'ਚ ਕਦੀ ਕੋਈ ਐਸਾ ਕੋਈ ਅੱਛਾ ਖੁਆਬ ਹੋਰ ਕੋਈ? ਅੱਛਾ ਖਾਬ ਭਾਜੀ ਇੱਕ ਵਾਰੀ ਆਇਆ ਸੀਗਾ। ਉਹ ਕਿੱਦਾਂ ਦਾ? ਭਾਜੀ ਹਨੇਰੀ ਦੇ ਨਾਲ ਨਾਲ ਨਾ ਬਾਰਿਸ਼ ਵੀ ਪੈਣ ਡਈ ਸੀ ਤੇ ਨਾਲੇ ਛਾਪਰ ਵੀ ਉੱਡ ਕੇ ਆ ਰਹੇ ਸੀ ਹਨੇਰੀ ਦੇ ਵਿੱਚ? ਹਾਂਜੀ ਭਾਜੀ। ਯਾਨੀ ਕਿ ਅੱਛਾ ਖੁਆਬ? ਹਾਂਜੀ ਭਾਜੀ। ਵੈਰੀ ਗੁੱਡ। ਹੁਣ ਤੁਸੀਂ ਕਹੋਗੇ ਤੁਹਾਨੂੰ ਛਾਪਰਾਂ ਦਾ ਕਿਵੇਂ ਪਤਾ ਭਾਜੀ? ਦੱਸੋ। ਭਾਜੀ ਉਹ ਇੱਕ ਬੰਦਾ ਸਾਡੇ ਲਈ ਪਤਾ ਨਹੀਂ ਕੁਝ ਖਾਣ ਵਾਲੀ ਸ਼ੈ ਲੈ ਕੇ ਆਇਆ ਸੀਗਾ। ਅੱਛਾ। ਤੇ ਉਹ ਕਹਿੰਦਾ ਸੀ ਉਹ ਖਾਣ ਵਾਲੀ ਸ਼ੈ ਜਿਹੜੀ ਛਾਪਰ 'ਚ ਪਾਈ ਹੈ। ਓਹੋ ਸਹੀ। ਹਾਂਜੀ ਭਾਜੀ। ਨਾਜ਼ਰੀਨ ਤੁਸੀਂ ਜ਼ਹਾਨਤ ਚੈੱਕ ਕਰ ਲਓ ਰੋਸ਼ਨ ਦੀ। ਇਹਨੂੰ ਭਾਵੇਂ ਦਿਖਦਾ ਨਹੀਂ ਲੇਕਿਨ ਮਹਿਸੂਸ ਕਰ ਸਕਦਾ, ਹਰ ਸ਼ੈ ਸਮਝ ਸਕਦਾ। ਅੱਛਾ ਰੋਸ਼ਨ ਸਾਹਿਬ। ਹਾਂਜੀ। ਅੱਜ ਤਾਂ ਮਾਸ਼ਾਅੱਲਾ ਪੂਰਾ ਤਿਆਰ ਹੋ ਕੇ ਨਹਾ ਨੂ ਕੇ ਨਿਕਲੇ ਹੋ। ਨਹੀਂ ਭਾਜੀ ਮੈਂ ਨਹਾਤਾ ਨਹੀਂ ਹੈਗਾ ਭਾਜੀ। ਤੇ ਨਹਾਉਂਦਾ ਕਿਉਂ ਨਹੀਂ? ਭਾਜੀ ਤੁਸੀਂ ਪਹਿਲੇ ਡੈਮ ਤੇ ਬਣਾਓ, ਫਿਰ ਅਸੀਂ ਨਹਾਵਾਂਗੇ ਵੀ।
ਵੀ ਤੂੰ ਡੈਮ 'ਚ ਚੁੱਭੀ ਮਾਰ ਕੇ ਨਹਾਉਣੀ? ਨਹੀਂ ਭਾਜੀ, ਥੋੜਾ ਰੁਪਈਆ ਦਿੱਤਾ ਸੀ ਭਾਜੀ, ਅਸੀਂ ਆਪ ਦਿੱਤੇ ਨੇ ਡੈਮ ਵਾਸਤੇ ਪੈਸੇ। ਅੱਛਾ, ਡੈਮ ਨੂੰ ਤੂੰ ਵੀ ਪੈਸੇ ਦਿੱਤੇ? ਹਾਂਜੀ ਭਾਜੀ। ਵਨ ਡੈਮ ਨੂੰ? ਜੀ ਭਾਜੀ। ਯਾਨੀ ਕਿ ਡੈਮ ਬਣੇਗਾ ਤਾਂ ਤੂੰ ਨਹਾਉਣਾ? ਹਾਂਜੀ ਭਾਜੀ, ਡੈਮ ਪਹਿਲੇ ਬਣਾਓ, ਫਿਰ ਉਸ ਤੋਂ ਬਾਅਦ ਅਸੀਂ ਨਹਾਉਣ ਦੀ ਸੋਚਾਂਗੇ ਭਾਜੀ। ਜੇ ਤੈਨੂੰ ਨਲਕਾ ਲਵਾ ਦੀ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ? ਨਹੀਂ ਭਾਜੀ, ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਭਾਜੀ। ਤੇ ਡੈਮ ਦਾ ਕੀ ਫਾਇਦਾ ਮੈਨੂੰ ਇਹ ਦੱਸ। ਭਾਜੀ ਡੈਮ ਦਾ ਫਾਇਦਾ ਹੀ ਹੋਣਾ ਤੁਹਾਨੂੰ। ਕੀ? ਭਾਜੀ ਮੈਂ ਨਹਾ ਲਾਂਗਾ, ਤੁਹਾਨੂੰ ਫਾਇਦਾ। ਯਾਨੀ ਕਿ ਨਹਾਵੇਂ ਤੂੰ ਤੇ ਫਾਇਦਾ ਸਾਨੂੰ? ਹਾਂਜੀ ਭਾਜੀ। ਵੈਰੀ ਗੁੱਡ, ਠੀਕ ਹੋ ਗਿਆ। ਹਾਂਜੀ। ਅੱਛਾ ਰੋਸ਼ਨ ਸਾਹਿਬ, ਇੱਕ ਆਖਰੀ ਸਵਾਲ ਤੁਹਾਡੇ ਤੋਂ। ਹਾਂਜੀ ਭਾਜੀ। ਕਿ ਤੁਹਾਡੇ ਦਿਲ 'ਚ ਨਹੀਂ ਕਦੀ ਆਇਆ ਕਿ ਮੇਰੀਆਂ ਵੀ ਅੱਖਾਂ ਹੁੰਦੀਆਂ, ਮੈਂ ਖੂਬਸੂਰਤ ਦੁਨੀਆ ਦੇਖਦਾ, ਖੂਬਸੂਰਤ ਲੋਕ ਦੇਖਦਾ, ਸਾਰੇ ਨਜ਼ਾਰੇ ਦੇਖਦਾ, ਕਦੀ ਆਇਆ ਐਸਾ, ਸੋਚਿਆ ਕਦੀ? ਨਹੀਂ ਭਾਜੀ। ਕਿਉਂ? ਭਾਜੀ ਮੇਰੇ ਦਿਲ 'ਚ ਸਿਰਫ ਇੱਕ ਹੀ ਗੱਲ ਏ। ਉਹ ਕਿਹੜੀ ਜੀ? ਕਿ ਤੁਸੀਂ ਅੱਖਾਂ ਵਾਲੇ ਹੋਣ ਦੇ ਬਾਵਜੂਦ ਮੁਲਕ 'ਚ ਜ਼ੁਲਮ ਹੋਣ ਡੇ ਨੇ, ਜ਼ਿਆਦਤੀਆਂ ਹੋਣ ਡਈਆਂ ਨੇ। ਅਗਰ ਮੈਨੂੰ ਅੱਲਾ ਅੱਖਾਂ ਦੇ ਦੇਵੇ ਨਾ, ਹਾਂਜੀ, ਤੇ ਮੈਂ ਜਾ ਕੇ ਅਸੈਂਬਲੀ ਦੇ ਵਿੱਚ ਇਹਨਾਂ ਹੁਕਮਰਾਨਾਂ ਦੀਆਂ ਅੱਖਾਂ ਖੋਲਾਂ, ਕਿੱਥੇ ਕਿੰਨਾ ਗਰੀਬਾਂ ਤੇ ਜ਼ੁਲਮ ਹੋਣ ਡਿਆ, ਹੱਕ ਖਾਧੇ ਜਾ ਰਹੇ ਨੇ, ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਨੇ, ਗਰੀਬ ਗਰੀਬ ਹੋਈ ਜਾ ਰਿਹਾ ਤੇ ਅਮੀਰ ਅਮੀਰਤਰ ਹੋਈ ਜਾ ਰਿਹਾ। ਭਾਜੀ ਮੈਂ ਜਦੋਂ ਲੋਕਾਂ ਕੋਲੋਂ ਸੁਣਦਾ ਵਾਂ ਨਾ, ਖਬਰਾਂ ਸੁਣਦਾ ਵਾਂ, ਤੇ ਮੈਂ ਕਹਿੰਦਾ ਚੰਗਾ ਸਾਡੀਆਂ ਅੱਖਾਂ ਨਹੀਂ ਹੈਗੀਆਂ, ਕਿਉਂਕਿ ਤੁਸੀਂ ਸਾਰੇ ਲੋਕ ਅੱਖਾਂ ਵਾਲੇ ਹੋ ਕੇ, ਮੈਨੂੰ ਤਾਂ ਇੰਝ ਹੀ ਲੱਗਦਾ ਜਿਵੇਂ ਤੁਸੀਂ ਵੀ ਇੰਨਾ ਹੀ ਹੋ। ਤੁਸੀਂ ਕਿਵੇਂ ਜ਼ੁਲਮ ਵੇਖ ਰਹੇ ਹੋ, ਕਿਵੇਂ ਜ਼ੁਲਮ ਬਰਦਾਸ਼ਤ ਕਰਦੇ ਹੋ। मेरे शहर का छोटा सा बच्चा बड़ों की दुनिया देख के बड़ा होने से डरता है। भाजी रब ने जिन्हों जिथे भी रखे है ना, सही रखे है। नाजरीन, ਇਹ ਤੁਸੀਂ ਰੋਸ਼ਨ ਦੀ ਗੁਫ਼ਤਗੂ ਸੁਣੀ। ਉਹ ਕਹਿ ਰਿਹਾ ਕਿ ਅੱਖਾਂ ਤੋਂ ਮੈਂ ਇੰਨਾ, ਪਰ ਐਸੇ ਲੋਕ ਕਿ ਜਿਨ੍ਹਾਂ ਦੀਆਂ ਅੱਖਾਂ ਵੀ ਹੈ, ਉਹ ਦੇਖ ਵੀ ਸਕਦੇ ਨੇ, ਉਹ ਨਾ ਅੰਨੇ ਹੋਣ। ਅਗਰ ਕਿਸੇ ਨਾਲ ਜ਼ਿਆਦਤੀ ਹੋ ਰਹੀ ਹੈ ਤਾਂ ਉਹਦੀ ਹੈਲਪ ਕਰਨ, ਕਿਸੇ ਦਾ ਹੱਕ ਖਾਧਾ ਜਾ ਰਿਹਾ ਤਾਂ ਉਹਦੇ ਲਈ ਆਵਾਜ਼ ਉਠਾਉਣ। ਕਿਉਂਕਿ ਤੁਹਾਡੇ ਸਾਹਮਣੇ ਅਗਰ ਕਿਸੇ ਨਾਲ ਜ਼ਿਆਦਤੀ ਹੋ ਰਹੀ ਹੈ, ਕਿਸੇ ਨਾਲ ਜ਼ੁਲਮ ਹੋ ਰਿਹਾ, ਕਿਸੇ ਦਾ ਹੱਕ ਖਾਧਾ ਜਾ ਰਿਹਾ, ਅਗਰ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰੋਗੇ ਤੇ ਤੁਹਾਡੇ 'ਚ ਤੇ ਉਹ ਅੰਨੇ 'ਚ ਕੋਈ ਫਰਕ ਨਹੀਂ। ਤੇ ਲਿਹਾਜ਼ਾ ਅਸੀਂ ਇਹ ਮੁਆਸ਼ਰਾ ਅੰਨਾ ਨਹੀਂ ਬਣਾਉਣਾ, ਇਹਨੂੰ ਵੇਖਣ ਵਾਲਾ ਬਣਾਉਣਾ, ਕਿ ਇੱਕ ਦੂਸਰੇ ਨਾਲ ਪਿਆਰ ਕਰਨਾ, ਇੱਕ ਦੂਸਰੇ ਦਾ ਖਿਆਲ ਕਰਨਾ। ਹਾਂਜੀ ਭਾਈ। ਤੇ ਸਾਨੂੰ ਇਜਾਜ਼ਤ ਦਿਓ, ਆਪਣਾ ਬਹੁਤ ਰੱਖਣਾ ਖਿਆਲ, ਤੇ ਦੇਖਦੇ ਰਹਿਣਾ ਸੱਜਾਦ ਜਾਨੀ ਆਫੀਸ਼ੀਅਲ, ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ। ਠੀਕ ਹੈ ਭਾਜੀ, ਮੈਨੂੰ ਵੀ ਇਜਾਜ਼ਤਾਂ ਦਿਓ ਫਿਰ। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਅਸਲਾਮ। ਤੇ ਮੈਂ ਇੱਧਰ ਹਾਂ ਭਾਜੀ, ਤੁਸੀਂ ਵੀ ਇੰਨਾ ਹੀ ਹੋ, ਤੁਸੀਂ ਫੜ ਕੇ ਕਰ ਲਵੋ।